ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 13 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਸਾਡੇ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਹੋਣੀ ਆ, ਉਹ ਪਹੁੰਚੇ ਹੋਏ ਆ ਸਾਊਦੀ ਅਰੇਬੀਆ ਦੇ ਵਿੱਚ ਤੇ ਉਹਨਾਂ ਨੇ ਇੱਕ ਜਿਹੜੀ ਸਟੇਟਮੈਂਟ ਦੁਨੀਆ ਨੂੰ ਜਾਰੀ ਕੀਤੀ ਆ, ਖਾਸ ਕਰਕੇ ਇੰਡੀਆ ਤੇ ਪਾਕਿਸਤਾਨ ਨੂੰ ਲੈ ਕੇ। ਕਹਿੰਦੇ ਵੀ ਲੈਟਸ ਨਾਟ ਟ੍ਰੇਡ ਨਿਊਕਲੀਅਰ ਮਿਜ਼ਾਈਲਸ, ਟ੍ਰੇਡ ਬਿਜ਼ਨਸ। ਕਹਿੰਦੇ ਵੀ ਜਿਹੜਾ ਬਿਜ਼ਨਸ ਆ ਉਹ ਕਰੀਏ, ਜਿਹੜਾ ਮਿਜ਼ਾਈਲ ਵਾਲਾ ਕੰਮ ਆ ਇੱਕ ਦੂਜੇ ਤੇ ਛੱਡਣ ਵਾਲਾ, ਉਹਨੂੰ ਜਿਹੜਾ ਆ ਖਤਮ ਕਰੀਏ। ਸੋ ਸਾਊਦੀ ਅਰੇਬੀਆ ਇੱਕ ਟਾਈਮ ਦੇ ਉੱਤੇ ਜਿਹੜਾ USA ਤੋਂ ਕਾਫੀ ਪਰੇ ਹੋ ਗਿਆ ਸੀ। USA ਹੀ ਪਿੱਛੇ ਹਟਿਆ ਸੀ, ਖਾਸ ਕਰਕੇ ਜੋ ਜਮਾਲ ਖਸ਼ੋਗੀ ਆ, ਉਸ ਤੋਂ ਬਾਅਦ ਜਿਹੜਾ ਇੱਕ ਜਰਨਲਿਸਟ ਅਮਰੀਕਾ ਦਾ ਗ੍ਰੀਨ ਕਾਰਡ ਹੋਲਡਰ ਸੀ, ਉਸਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਤੇ ਉਹ ਸਿੱਧਾ ਜਿਹੜਾ ਹੱਥ ਸੀਗਾ ਸਾਊਦੀ ਅਰੇਬੀਆ ਦੇ ਰਾਜੇ ਦੇ ਉੱਤੇ ਜਾਂਦਾ ਸੀਗਾ। ਪਰ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸਾਊਦੀ ਅਰੇਬੀਆ ਦੇ ਵਿੱਚ ਪਹੁੰਚ ਕੇ ਇਹ ਉੱਥੇ ਕਹਿ ਦਿੱਤਾ ਆ ਵੀ ਜਿਹੜਾ ਸਾਊਦੀ ਅਰੇਬੀਆ ਆ ਉਹਨਾਂ ਦੇ ਨਾਲ ਅਸੀਂ ਪੂਰਾ ਜਿਹੜਾ ਬਿਜ਼ਨਸ ਆ ਕਰਨ ਜਾ ਰਹੇ ਹਾਂ। $600 ਬਿਲੀਅਨ ਦੇ ਕਰੀਬ, $142 ਬਿਲੀਅਨ ਦੇ ਕਰੀਬ ਡਿਫੈਂਸ ਦਾ ਸਮਾਨ ਉਹਨਾਂ ਨੇ ਖਰੀਦਣਾ ਹੈਗਾ। ਤੇ ਨਾਲ ਦੀ ਨਾਲ ਉਹਨਾਂ ਨੇ ਸੀਰੀਆ ਦੇ ਸੰਬੰਧ ਦੇ ਵਿੱਚ ਵੀ ਇਹ ਕਹਿਤਾ ਵੀ ਜਿਹੜੇ ਸੀਰੀਆ ਦੇ ਉੱਤੇ ਜਿੰਨੀਆਂ ਵੀ ਸੈਂਕਸ਼ਨਸ ਲਾਈਆਂ ਆ ਉਹ ਸਾਰੀਆਂ ਅਸੀਂ ਛੱਡਣ ਜਾ ਰਹੇ ਹੈਗੇ ਆ, ਸਾਰੀਆਂ ਜਿਹੜੀਆਂ ਚੱਕਣ ਜਾ ਰਹੇ ਆ ਤੇ ਉਹਨਾਂ ਨੂੰ ਇੱਕ ਹੋਰ ਚਾਂਸ ਇਸ ਗ੍ਰੇਟਨੈਸ ਦੇ ਉੱਤੇ ਦੇਣ ਜਾ ਰਹੇ ਆ। ਉਹਨਾਂ ਨੇ ਇਹ ਕਿਹਾ, ਗੁੱਡ ਲੱਕ ਸੀਰੀਆ, show us something very special like they have done frankly in Saudi Arabia। ਸੋ ਜੋ ਸੀਰੀਆ ਦਾ ਇਸ ਵੇਲੇ ਲੀਡਰ ਹੈਗਾ, ਪ੍ਰੈਜ਼ੀਡੈਂਟ ਆ, ਕਿਸੇ ਟਾਈਮ ਦੇ ਉੱਤੇ ਅਮਰੀਕਾ ਦਾ ਮੋਸਟ ਵਾਂਟਡ ਬੰਦਾ ਸੀਗਾ ਉਹ ਇਰਾਕ ਵਾਰ ਦੇ ਵੇਲੇ। ਦੇਖੋ ਏਦਾਂ ਸਭ ਕੁਝ ਜਿਹੜਾ ਚੇਂਜ ਹੁੰਦਾ ਹੈਗਾ। ਸੋ 2018 ਚ ਜਮਾਲ ਖਸ਼ੋਗੀ ਦੀ ਡੈਥ ਹੋਈ ਸੀ। ਉਸ ਤੋਂ ਬਾਅਦ ਜਿਹੜੇ ਰਿਲੇਸ਼ਨ ਵਾਲੇ ਗੁੱਡ ਨਹੀਂ ਸੀਗੇ, ਹੁਣ ਬਣਦੇ ਰਿਲੇਸ਼ਨ ਇੱਥੇ ਤੱਕ ਪਹੁੰਚ ਗਏ। ਬਿਲੀਅਨਸ ਆਫ ਡਾਲਰ ਦਾ ਬਿਜ਼ਨਸ ਹੋਊਗਾ ਤੇ ਅਲਟੀਮੇਟਲੀ ਟਰੰਪ ਨਹੀਂ ਕਹਿੰਦੇ ਆ ਵੀ $1 ਟ੍ਰਿਲੀਅਨ ਤੱਕ ਜਿਹੜਾ ਬਿਜ਼ਨਸ ਆ ਸਾਊਦੀ ਅਰੇਬੀਆ ਦਾ ਪਹੁੰਚ ਜਾਊਗਾ। $600 ਬਿਲੀਅਨ ਉਹ ਇਨਵੈਸਟ ਕਰਨ ਜਾ ਰਹੇ ਆ। ਸੋ ਟਰੰਪ ਉਹਨਾਂ ਦੇ ਨਾਲ ਸਾਰੇ ਜਿਹੜੇ ਆ ਬਿਜ਼ਨਸਮੈਨ, ਗੂਗਲ, ਵੱਖ-ਵੱਖ ਕੰਪਨੀਆਂ ਦੇ ਜਿਹੜੇ ਹੈਗੇ ਆ ਉੱਥੇ ਪਹੁੰਚੇ ਹੋਏ ਸੀ। ਇਲੋਨ ਮਸਕ ਵੀ ਪਹੁੰਚੇ ਹੋਏ ਹੈਗੇ ਆ। ਸੋ ਇਹ ਜਿਹੜੀਆਂ ਕੰਪਨੀਆਂ ਉੱਥੇ ਬਿਜ਼ਨਸ ਵੀ ਕਰਨਗੀਆਂ। ਸਾਬਕਾ ਵਾਈਟ ਹਾਊਸ ਦੇ ਐਡਵਾਈਜ਼ਰ ਕਸ਼ਨਰ, ਉਹਨਾਂ ਨੇ ਕਹਿੰਦੇ ਵੀ ਕਾਫੀ ਜਿਹੜੀ ਡੀਲ ਆ ਇਹ ਬਣਾਉਣ ਦੇ ਵਿੱਚ ਜਿਹੜੀ ਹੈਲਪ ਕੀਤੀ ਆ। ਸੋ ਕਸ਼ਨਰ ਟਰੰਪ ਉਹਨਾਂ ਦਾ ਜਵਾਈ ਵੀ ਹੈਗਾ, ਆਪਾਂ ਸਾਰਿਆਂ ਨੂੰ ਪਤਾ ਹੀ ਆ। ਸੋ ਉਹਨਾਂ ਦੀ ਜਿਹੜੀ ਫਰਮ ਹੈਗੀ ਆ ਉਹ ਵੀ ਉੱਥੇ ਜਿਹੜਾ ਬਿਜ਼ਨਸ ਆ ਕਰ ਰਹੀ ਹੈਗੀ ਜੀ। ਅਗਲੀ ਗੱਲ ਕਰੀਏ ਕੈਲੀਫੋਰਨੀਆ ਤੇ ਜਿਹੜਾ ਟਰੰਪ ਪ੍ਰਸ਼ਾਸਨ ਦੇ ਵਿਚਾਲੇ ਜਿਹੜਾ ਤਣਾਅ ਚੱਲ ਰਿਹਾ, ਜਾਂ ਕਹਿ ਲਓ ਕਿ ਜਿਹੜੀ ਟਸਲ ਚੱਲ ਰਹੀ ਹੈ। ਹੁਣ ਕੈਲੀਫੋਰਨੀਆ ਨੇ 2 ਹੋਰ ਜਿਹੜੇ ਲਾ ਸੂਟ ਆ ਉਹ ਫਾਈਲ ਕਰ ਦਿੱਤੇ ਆ ਟਰੰਪ ਪ੍ਰਸ਼ਾਸਨ ਦੇ ਖਿਲਾਫ। ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਪਾਲਿਸੀਆਂ ਬਣਾ ਰਹੇ ਨੇ ਇਹ ਸਾਡੀ ਸਟੇਟ ਦੇ ਜਿਹੜੇ ਆਰਥਿਕ ਹਿੱਤ ਨੇ ਉਹਨਾਂ ਨੂੰ ਢਾਹ ਲਾ ਰਹੇ ਨੇ।
ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅੱਜ 2 ਜਿਹੜੇ ਲਾਸੂਟ ਆ ਉਹ ਫਾਈਲ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚ ਚੈਲੰਜ ਕੀਤਾ ਗਿਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦੇ ਕਰਕੇ ਸਟੇਟ ਨੂੰ ਕਈ ਬਿਲੀਅਨ ਡਾਲਰ ਦਾ ਜਿਹੜਾ ਘਾਟਾ ਉਹ ਪੈ ਰਿਹਾ, ਖਾਸ ਕਰਕੇ ਜਿਹੜੀਆਂ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਇਨਫੋਰਸਮੈਂਟ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਹਿੰਦੇ ਕਿ ਇਹ ਜਿਹੜਾ ਸਾਡੇ ਪੈਸੇ ਨੇ ਤੇ ਸਾਡੇ ਪੈਸੇ ਜਿਹੜੇ ਸਟੇਟ ਦੇ ਪੈਸੇ ਨੇ ਤੇ ਇਹਦੇ ਨਾਲ ਜਿਹੜਾ ਤੁਸੀਂ ਕੀਤਾ ਹੋਇਆ ਹੋਲਡ ਉਹ ਜਿਹੜਾ ਉਹ ਸਹੀ ਤਰੀਕਾ ਨਹੀਂ ਹੈ, ਕਾਨੂੰਨੀ ਤਰੀਕਾ ਨਹੀਂ ਹੈ। ਪ੍ਰੈਜ਼ੀਡੈਂਟ ਟਰੰਪ ਉਹ ਕਹਿੰਦੇ ਕਿ ਉਹ ਯੂਜ਼ ਨਹੀਂ ਕਰ ਸਕਦੇ ਉਹਨਾਂ ਦੇ ਜਿਹੜੇ ਫੰਡ ਆ ਕਿਸੇ ਵੀ ਤਰੀਕੇ ਦੇ ਨਾਲ ਬਾਰਗੇਨਿੰਗ ਕਰਨ ਦੇ ਮਾਮਲੇ ਦੇ ਵਿੱਚ। ਲਾਸੂਟ ਜਿਹੜਾ ਉਹ ਹੋਰ ਵੀ 20 ਸਟੇਟਾਂ ਨੇ ਜਿਹੜਾ ਕੀਤਾ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਐਂਡ ਹੋਮਲੈਂਡ ਸਿਕਿਉਰਿਟੀ, US ਡਿਸਟ੍ਰਿਕਟ ਕੋਰਟ ਰੋ ਆਈਲੈਂਡ ਦੇ ਵਿੱਚ। ਇਹਨਾਂ ਨੇ ਕਿਹਾ ਹੈ ਕਿ ਇਹ ਜਿਹੜੇ ਨਵੇਂ ਕੰਡੀਸ਼ਨਸ ਖੜੇ ਕਰ ਰਹੇ ਨੇ ਇਮੀਗ੍ਰੇਸ਼ਨ ਦੇ ਕਈ ਮਾਮਲਿਆਂ ਨੂੰ ਲੈ ਕੇ, ਇੰਪੋਜ਼ ਕੀਤੀਆਂ ਜਾ ਰਹੀਆਂ ਨੇ ਕੰਡੀਸ਼ਨਸ, ਤੇ ਇਹਦੇ ਨਾਲ ਜਿਹੜੇ ਹਿੱਤ ਆ ਰਾਜਾਂ ਦੇ, ਸੂਬਿਆਂ ਦੇ, ਸਟੇਟਸ ਦੇ, ਉਹ ਪ੍ਰਭਾਵਿਤ ਹੁੰਦੇ ਨੇ। ਤੇ ਇਹ ਕੋਈ ਲੀਗਲ ਜਿਹੜੀ ਕਨਸਟੀਟਿਊਸ਼ਨਲ ਨਾ ਤਾਂ ਇਹ ਕਾਰਵਾਈ ਹੈ, ਪ੍ਰੈਕਟਿਸ ਆ, ਤੇ ਨਾ ਹੀ ਇਹ ਲੀਗਲ ਜਿਹੜਾ ਉਹ ਮੰਨਿਆ ਜਾ ਸਕਦਾ ਹੈ। ਉਹ ਕਹਿੰਦੇ ਕਿ ਕਈ ਜਿਹੜੀਆਂ ਕਾਰਾਂ ਨੇ, ਜਹਾਜ਼ ਨੇ, ਜਿਹੜੇ ਹੋਰ ਤਰੀਕੇ ਦੇ ਜਿਹੜੇ ਨੇ ਉਹ ਭੇਜੇ ਜਾ ਰਹੇ ਨੇ ਲਗਾਤਾਰ ਇੱਥੇ ਮਾਈਗ੍ਰੈਂਟਸ ਦੇ ਉੱਤੇ ਕਾਰਵਾਈ ਕਰਨ ਦੇ ਲਈ। ਤੇ ਇਹਦੇ ਨਾਲ ਉਹਨਾਂ ਨੇ ਇਹ ਵੀ ਗੱਲ ਜਿਹੜੀ ਐਡ ਕੀਤੀ ਹੈ ਕਿ ਇਹ ਜਿਹੜਾ ਇਲੀਗਲੀ ਅਟੈਂਪਟ ਹੈ ਸਟੇਟਾਂ ਨੂੰ ਬੁਲੀ ਕਰਨ ਦਾ, ਇਹਦੀ ਅਸੀਂ ਐਕਸਰਸਾਈਜ਼ ਕਦੇ ਵੀ ਜਿਹੜੀ ਆ ਉਹ ਕੈਲੀਫੋਰਨੀਆ ਦੇ ਵਿੱਚ ਨਹੀਂ ਹੋਣ ਦੇਵਾਂਗੇ। ਅਸਿਸਟੈਂਟ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸੈਕਟਰੀ ਨੇ ਟ੍ਰਿਸੀਆ ਮੈਗਲੌਖਿਨ, ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸਿਟੀ ਨੇ ਜਾਂ ਹੋਰ ਨੇ, ਇਹ ਏਜੰਟਸ ਨੂੰ ਹੁਣ ਓਨੀ ਜਿਹੜੀ ਹੈਲਪ ਆ ਉਹ ਨਹੀਂ ਕਰਦੇ ਜਦੋਂ ਖਾਸ ਤੌਰ ਤੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜਿਹੜੀਆਂ ਕਾਰਵਾਈਆਂ ਨੂੰ ਅੰਜਾਮ ਆ ਉਹ ਦਿੱਤਾ ਜਾਂਦਾ। ਸੋ ਟਰੰਪ ਦੀ ਜਿਹੜੀ ਫਸਟ ਟਰਮ ਸੀਗੀ 2018 ਦੇ ਵਿੱਚ, ਕੈਲੀਫੋਰਨੀਆ ਦੇ ਲੈਜਿਸਲੇਚਰ ਨੇ ਜਿਹੜੇ ਉਹਨਾਂ ਨੇ ਪਾਸ ਕੀਤਾ ਸੀਗਾ ਪਾਇਓਨੀਅਰਿੰਗ ਸੈਂਚੁਰੀ ਲਾਅ, ਜਿਹੜਾ ਕਿ ਕੈਲੀਫੋਰਨੀਆ ਵੈਲਿਊਜ਼ ਐਕਟ ਦੇ ਨਾਂ ਤੇ ਆਉਂਦਾ। ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਉਹ 22 ਟਾਈਮ ਜਿਹੜਾ 22 ਟਾਈਮਸ ਜਿਹੜਾ ਉਹ ਇਸ ਟਾਈਮ ਸੂਇਡ ਕੀਤਾ ਜਾ ਚੁੱਕਿਆ ਵੱਖ-ਵੱਖ ਰਾਜਾਂ ਦੇ ਵੱਲੋਂ। ਕੈਲੀਫੋਰਨੀਆ ਦੇ ਵਿੱਚ 15.7 ਬਿਲੀਅਨ ਜਿਹੜੇ ਟਰਾਂਸਪੋਰਟੇਸ਼ਨ ਦੇ ਗ੍ਰਾਂਟ ਸੀਗੇ ਐਨੂਅਲੀ, ਉਹਨਾਂ ਨੂੰ ਹੁਣ ਜਿਨ੍ਹਾਂ ਦੇ ਵਿੱਚ ਇਹ ਰੋਡ ਮੇਨਟੇਨ ਕਰਦੇ ਸੀ, ਹਾਈਵੇਜ਼, ਰੇਲਵੇ, 에ਅਰਵੇਜ਼ ਤੇ ਬ੍ਰਿਜ, ਤੇ ਇਹਨਾਂ ਨੇ ਦੱਸਿਆ ਕਿ ਹੁਣ ਜਿਹੜਾ 2 ਮਿਲੀਅਨ ਦਾ ਜਿਹੜਾ ਟ੍ਰਾਂਜ਼ਿਟ ਸਿਸਟਮ ਹੈ ਜਾਂ ਹੋਰ ਜਿਹੜੇ ਨੇ ਉਹ ਰੋਕ ਲਏ ਗਏ ਨੇ। ਤਕਰੀਬਨ ਇਸ ਟਾਈਮ ਸਟੇਟ ਜਿਹੜੀ ਆ ਉਹ 20.6 ਬਿਲੀਅਨ ਜਿਹੜੇ ਸਾਲ ਦੇ ਵਿੱਚ ਉਹਨਾਂ ਨੂੰ ਗ੍ਰਾਂਟ ਮਿਲਦੀ ਹੈ, ਉਹਦੇ ਲਈ ਜੱਦੋ-ਜਹਿਦ ਕਰ ਰਹੀ ਆ, ਜਿਹਦੇ ਨਾਲ ਉਹ ਦੱਸਦੇ ਨੇ ਕਿ ਫੈਡਰਲ ਫੰਡ ਜਿਹੜੇ ਰੋਕ ਕੇ ਉਹ ਸੂਬਿਆਂ ਦੇ ਜਿਹੜੇ ਹਿੱਤ ਨੇ ਉਹਨਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ। ਜੇ ਜੱਜਾਂ ਦੀ ਗੱਲ ਕਰਦੇ ਜਾਈਏ, ਅੱਜ ਇੱਕ ਫੈਡਰਲ ਜੱਜ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜਿੱਤ ਦਿੱਤੀ ਆ, ਜਿਹਦੇ ਮੁਤਾਬਕ ਉਹ ਕਹਿੰਦੇ ਆ ਵੀ ਜੇ ਅਮਰੀਕਾ ਦੀ ਸਰਕਾਰ ਡਿਪੋਰਟ ਕਰ ਰਹੀ ਹੈਗੀ ਆ ਏਲੀਅਨਸ ਐਨਮੀ ਐਕਟ ਦੇ ਤਹਿਤ, ਜੋ ਕਿ ਇੱਕ ਵਾਰ ਟਾਈਮ ਲਾਅ ਸੀਗਾ, ਉਹ ਬਿਲਕੁਲ ਸਹੀ ਹੈਗਾ। ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਹ ਬਿਲਕੁਲ ਸਹੀ ਆ, ਪਰ ਤੁਹਾਨੂੰ 21 ਦਿਨ ਦਾ ਜਿਹੜਾ ਸਮਾਂ ਬੰਦੇ ਨੂੰ ਦੇਣਾ ਚਾਹੀਦਾ ਤਾਂ ਕਿ ਉਹ ਜਿਹੜਾ ਆਪਣਾ ਕੇਸ ਆ ਉਸ ਨੂੰ ਫਾਈਟ ਕਰ ਸਕੇ। ਸੋ ਇਹ ਪੈਂਸਿਲਵੇਨੀਆ ਦੀ ਜੱਜ ਆ ਜਿਸ ਨੇ ਪਹਿਲਾ ਜਿਹੜਾ ਡਿਸੀਜਨ ਦਿੱਤਾ ਹੈਗਾ 1798 ਏਲੀਅਨ ਐਨਮੀਜ਼ ਐਕਟ, ਜਿਸ ਨੂੰ ਟਰੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਯੂਜ਼ ਕਰ ਰਿਹਾ ਹੈਗਾ ਗੈਂਗਸਟਰ ਨੂੰ ਡਿਪੋਰਟ ਕਰਨ ਦੇ ਲਈ। ਇਸੇ ਤਰ੍ਹਾਂ ਇੱਕ ਜੋ ਵਿਸਕੌਨਸਨ ਦੇ ਵਿੱਚ ਜੱਜ ਹੈਨਾ ਸੀ ਡੁਗਨ, ਉਹਨਾਂ ਨੂੰ ਉਹਨਾਂ ਦੀ ਪੋਜੀਸ਼ਨ ਤੋਂ ਰਿਮੂਵ ਕਰ ਦਿੱਤਾ ਗਿਆ ਸੀ ਕਿਉਂਕਿ ਇੱਕ ਇਲੀਗਲ ਇਮੀਗ੍ਰੈਂਟ ਨੂੰ ਉਹ ਕਹਿੰਦੇ ਪਈ ਹੈਲਪ ਕਰ ਰਹੀ ਸੀ ਅਨਡਾਕੂਮੈਂਟਡ ਇਮੀਗ੍ਰੈਂਟ ਨੂੰ ਫੈਡਰਲ ਏਜੰਟਸ ਤੋਂ ਅਰੈਸਟ ਹੋਣ ਤੋਂ। ਸੋ ਉਹਦੇ ਸੰਬੰਧ ਦੇ ਵਿੱਚ ਜੋ ਜੱਜ ਆ ਉਸ ਨੂੰ ਇੰਡਾਈਟ ਕੀਤਾ ਗਿਆ ਹੈਗਾ ਆ, ਚਾਰਜਸ ਦੇ ਉਹਦੇ ਤੇ ਚਾਰਜਸ ਲਾਏ ਗਏ ਹੈਗੇ ਆ ਜੱਜ ਦੇ ਉੱਤੇ। ਹਾਲਾਂਕਿ 150 ਦੇ ਕਰੀਬ ਜਿਹੜੇ ਜੱਜ ਆ ਉਹਨਾਂ ਨੇ ਲੈਟਰ ਲਿਖੇ ਹੈਗੇ ਪੈਮ ਬੋਂਡੀ ਨੂੰ ਵੀ ਇਹ ਜਿਹੜਾ ਕੰਮ ਆ ਤੁਹਾਨੂੰ ਨਹੀਂ ਕਰਨਾ ਚਾਹੀਦਾ ਹੈਗਾ। ਜੱਜ ਜਿਹੜੀ ਆ ਉਹ ਕਾਫੀ ਐਕਸਪੀਰੀਅੰਸਡ ਆ, ਉਹ ਤੋਂ ਪਹਿਲਾਂ ਵਕੀਲ ਵੀ ਰਹੀ ਆ, ਪਰ ਪੈਮ ਬੋਂਡੀ ਕਹਿੰਦੀ ਵੀ ਨੋ ਮੈਟਰ ਵਟ, ਜੋ USA ਦੀ ਡਿਸਟ੍ਰਿਕਟ ਅਟਾਰਨੀ ਜਨਰਲ ਆ ਸੌਰੀ, ਉਹ ਕਹਿੰਦੇ ਵੀ ਨੋ ਮੈਟਰ ਵਟ ਜਿਹੜੀ ਮਰਜ਼ੀ ਪੋਜੀਸ਼ਨ ਤੇ ਤੁਸੀਂ ਹੈਗੇ ਆ, ਜੇ ਤੁਸੀਂ ਲਾਅ ਨੂੰ ਬ੍ਰੇਕ ਕਰਦੇ ਆ ਤੇ ਅਸੀਂ ਤੁਹਾਨੂੰ ਪ੍ਰੋਸੀਕਿਊਟ ਕਰਾਂਗੇ। ਤੇ ਜੋ ਇਲੈਕਟਿਡ ਡੈਮੋਕ੍ਰੇਟਸ ਹੈਗੇ ਆ ਵਿਸਕੌਨਸਨ ਸਟੇਟ ਦੇ ਜੱਜਸ 150 ਦੇ ਕਰੀਬ, ਉਹਨਾਂ ਨੇ ਜਿਹੜੇ ਲੈਟਰ ਆ ਉਹ ਮਿਸ ਬੋਂਡੀ ਨੂੰ ਲਿਖੇ ਸੀਗੇ। ਸੋ ਸਟਿਲ ਉਸ ਨੂੰ ਜਿਹੜਾ ਇੰਡਾਈਟ ਕੀਤਾ ਗਿਆ, ਪਰ ਉਹ ਕਹਿੰਦੀ ਵੀ ਮੈਂ ਆਪਣਾ ਕੇਸ ਫਾਈਟ ਕਰੂੰਗੀ। ਜੀ, ਅਗਲੀ ਜਿਹੜੀ ਖਬਰ ਹੈ ਕੈਲੀਫੋਰਨੀਆ ਦੀ ਉਸ ਕਾਉਂਟੀ ਦੀ ਗੱਲ ਕਰਦੇ ਹਾਂ ਜਿਹੜੀ ਕਾਉਂਟੀ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ
ਡੈਥ ਰੇਟ ਜਿਹੜਾ ਉਹ ਹਾਈਐਸਟ ਦਰਜ ਕੀਤਾ ਗਿਆ ਜੰਗਲਾਂ ਦੇ ਵਿੱਚ ਲੱਗੀਆਂ ਅੱਗਾਂ ਤੋਂ ਬਾਅਦ, ਵਾਈਲਡ ਫਾਇਰ ਸਮੋਕ ਤੋਂ ਬਾਅਦ। ਆਪਾਂ ਅੱਜ ਵੀ ਜਿਹੜਾ ਪ੍ਰੋਗਰਾਮ ਅਪਡੇਟ ਫਾਰਮਿੰਗ ਸੀਗਾ ਉਹਦੇ ਵਿੱਚ ਵੀ ਆਪਾਂ ਚਰਚਾ ਕੀਤੀ ਸੀਗੀ ਪ੍ਰੋਗਰਾਮ ਦੇ ਵਿੱਚ ਕਿ ਕਿਵੇਂ ਕਲਾਈਮੇਟ ਚੇਂਜ ਜਿਹੜਾ ਉਹ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰ ਰਿਹਾ, ਟੈਂਪਰੇਚਰ ਵੱਧ ਰਿਹਾ। ਅਸਲ ਦੇ ਵਿੱਚ ਹੈ ਕਿ 2006 ਤੋਂ ਲੈ ਕੇ 2020 ਤੱਕ ਕੈਲੀਫੋਰਨੀਆ ਦੇ ਵਿੱਚ ਕਾਉਂਟੀ ਦੇ ਵਿੱਚ ਸਟੇਟ ਮਾਫ ਕਰਨਾ 5200 ਡੈਥ ਜਿਹੜੀਆਂ ਨੇ ਉਹ ਸਟੇਟ ਵਾਈਡ ਰਿਪੋਰਟ ਹੋਈਆਂ ਨੇ, ਜਿਹਦੇ ਵਿੱਚ ਦੱਸਿਆ ਗਿਆ ਕਿ ਵਾਈਲਡ ਫਾਇਰ ਜਿਹੜੀ ਸਮੋਕ ਆ ਉਹ ਸਭ ਤੋਂ ਵੱਡਾ ਕਾਰਨ ਰਹੀ ਆ। ਇਹ ਜਿਹੜੀ ਕਾਉਂਟੀ ਆ ਕੈਲੀਫੋਰਨੀਆ ਦੇ ਨਦਰਨ ਇਲਾਕਿਆਂ ਦੇ ਵਿੱਚ ਆ। ਕੈਲੀਫੋਰਨੀਆ ਦੀ ਕਾਉਂਟੀ ਆ ਟ੍ਰਿੰਟੀ ਕਾਉਂਟੀ, ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ 15 ਸਾਲਾਂ ਦੀ ਜੇਕਰ ਸਟੱਡੀ ਨੂੰ ਆਪਾਂ ਦੇਖਦੇ ਹਾਂ ਤਾਂ ਉਹਦੇ ਵਿੱਚ ਇਹ ਆਇਆ ਕਿ ਇਸ ਕਾਉਂਟੀ ਦਾ ਹਾਈਐਸਟ ਰੇਟ ਆ ਡੈਥ ਦਾ ਕਲਾਈਮੇਟ ਚੇਂਜ ਦੇ ਬਾਅਦ, ਜਿਹਦੇ ਨਾਲ ਜਿਹੜੀਆਂ ਵਾਈਲਡ ਫਾਇਰਸ ਹੋਈਆਂ ਜਾਂ ਹੋਰ ਜਿਹੜੀ ਸਮੋਕ ਹੋਈ ਜਾਂ ਕੋਈ ਵੀ ਜਿਹੜੇ ਹੋਰ ਕਾਰਨ ਰਹੇ, ਕਲਾਈਮੇਟ ਚੇਂਜ ਜਿਹੜਾ ਉਹ ਇਹਦੇ ਕਰਕੇ ਬਹੁਤ ਵੱਡਾ ਕਾਰਨ ਬਣਿਆ। ਪ੍ਰੋਫੈਸਰ ਨੇ ਓਰੇਗਨ ਸਟੇਟ ਯੂਨੀਵਰਸਿਟੀ ਦੇ ਵਿੱਚ ਬਾਇਓਲੋਜੀ ਦੇ ਬੇਵ ਲਾਓ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਲਾਈਮੇਟ ਚੇਂਜ ਇੱਕ ਬਹੁਤ ਵੱਡਾ ਕਾਰਨ ਹੈ, ਨਾ ਸਿਰਫ ਇਸ ਕਾਉਂਟੀ ਦੇ ਵਿੱਚ ਸਗੋਂ ਵਰਲਡ ਵਾਈਡ ਜਿਹੜੀਆਂ ਡੈਥਸ ਨੇ ਉਹ ਇਹਦੇ ਕਰਕੇ ਹੋ ਰਹੀਆਂ ਨੇ। ਆਪਾਂ ਦੇਖਿਆ ਸੀਗਾ ਭਾਰਤ ਬਾਰੇ ਵੀ ਇੱਕ ਰਿਪੋਰਟ ਆਈ ਸੀ, ਜਿਹਦੇ ਵਿੱਚ ਪ੍ਰਦੂਸ਼ਣ ਦੇ ਨਾਲ ਲੱਖਾਂ ਮੌਤਾਂ ਹੋਣ ਬਾਰੇ ਜਿਹੜਾ ਦੱਸਿਆ ਗਿਆ ਸੀ। ਸਟੱਡੀ ਜਿਹੜੀ ਆ ਉਹ ਇਹ ਦੱਸਦੀ ਹੈ ਕਿ ਜਿਹੜਾ ਡੈਥ ਰੇਟ ਆ ਵਾਈਲਡ ਫਾਇਰ ਤੋਂ ਬਾਅਦ ਉੱਠੀ ਸਮੋਕ ਕਰਕੇ ਜਾਂ ਹੋਰ ਕਾਰਨਾਂ ਕਰਕੇ, ਤਾਂ ਉਹ ਇਸ ਟਾਈਮ ਇਸ ਕਾਉਂਟੀ ਦਾ ਯੂਨਾਈਟਿਡ ਸਟੇਟਸ ਦੇ ਵਿੱਚ ਵੀ ਸਭ ਤੋਂ ਜ਼ਿਆਦਾ। ਹਾਲਾਂਕਿ ਕਈ ਵੈਸਟਰਨ ਯੂਨਾਈਟਿਡ ਸਟੇਟਸ ਦੇ ਇਲਾਕੇ ਨੇ ਜਿੱਥੇ ਇਹਦੇ ਵਿੱਚ ਬਹੁਤ ਭਾਰੀ ਜਿਹੜੀ ਆਪਾਂ ਕਹਿ ਲਈਏ ਕਿ ਆંકੜਿਆਂ ਦੇ ਵਿੱਚ ਜਿਹੜੀ ਕਮੀ ਤਾਂ ਨਹੀਂ ਕਹਿ ਸਕਦੇ, ਬਲਕਿ ਵਾਧਾ ਜਿਹੜਾ ਉਹ ਦੇਖਿਆ ਜਾ ਰਿਹਾ। ਸਾਇੰਟੀਫਿਕ ਡਿਵੈਲਪਮੈਂਟ ਮਾਡਲ ਦੇ ਆਧਾਰ ਦੇ ਉੱਤੇ ਇਹ ਦੱਸਿਆ ਜਾ ਰਿਹਾ ਕਿ ਜੇਕਰ ਇੱਕ ਕਿਸੇ ਇਲਾਕੇ ਦੇ ਵਿੱਚ ਅੱਗਾਂ ਲੱਗਦੀਆਂ ਨੇ ਤੇ ਉੱਥੋਂ ਬੇਸ਼ੱਕ ਜਿਹੜੇ ਉਹ ਉੱਥੋਂ ਰਹਿਣ ਵਾਲੇ ਨੇ, ਨਿਵਾਸੀ ਨੇ, ਰੈਜ਼ੀਡੈਂਟ ਨੇ, ਉਹ ਬੇਸ਼ੱਕ ਇਲਾਕਾ ਛੱਡ ਵੀ ਜਾਣ, ਪਰ ਫਿਰ ਵੀ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੋਂ ਸਵਾਹ ਜਿਹੜੀ ਉੱਠਦੀ ਆ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਉਹ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੀ। ਦੱਸਿਆ ਜਾ ਰਿਹਾ ਕਿ 2006 ਤੋਂ 2020 ਤੱਕ 1,64,000 ਜਿਹੜੀਆਂ ਡੈਥਸ ਨੇ ਉਹਨਾਂ ਨੂੰ ਐਗਜ਼ਾਮਿਨ ਜਿਹੜਾ ਉਹ ਕੀਤਾ ਗਿਆ ਸੀਗਾ। ਪੂਰੇ ਯੂਐਸ ਦੇ ਵਿੱਚ ਡੈਥ ਹੋਈਆਂ ਸੀਗੀਆਂ। ਉਸ ਤੋਂ ਬਾਅਦ ਇਸ ਕਾਉਂਟੀ ਦੇ ਵਿੱਚ ਵੀ 15,000 ਦੇ ਕਰੀਬ ਅਜਿਹੀਆਂ ਡੈਥ ਸੀ ਜਿਨ੍ਹਾਂ ਦੇ ਬਾਰੇ ਕਿਹਾ ਗਿਆ ਕਿ ਇਸ ਮਾਮਲੇ ਦੇ ਵਿੱਚ ਪ੍ਰਦੂਸ਼ਣ ਜਿਹੜਾ ਉਹ ਜ਼ਿੰਮੇਵਾਰ ਹੋ ਸਕਦਾ ਜਾਂ ਵਾਈਲਡ ਫਾਇਰ ਜ਼ਿੰਮੇਵਾਰ ਹੋ ਸਕਦੀ ਹੈ। ਦੱਸਿਆ ਜਾ ਰਿਹਾ ਕਿ ਇਸ ਟਾਈਮ ਜੇ ਆંકੜਿਆਂ ਦੇ ਉੱਤੇ ਗੌਰ ਕਰੀਏ ਤਾਂ 200 ਕੈਲੀਫੋਰਨੀਆ ਦੇ ਵਿੱਚ ਜਿਹੜੀ ਪਾਪੂਲੇਸ਼ਨ ਆ 15,600 ਰੈਜ਼ੀਡੈਂਟ ਨੇ ਜਿਨ੍ਹਾਂ ਨੇ ਇਹਨਾਂ ਕਾਰਨਾਂ ਕਰਕੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੀਆਂ ਜਾਨਾਂ ਗਵਾਈਆਂ ਨੇ। ਐਨੂਅਲ ਰੇਟ ਜਿਹੜਾ ਇੱਕ ਡੈਥ ਦਾ ਉਹ 1 ਲੱਖ ਪਿੱਛੇ 17 ਨੇ ਜਿਹੜੀਆਂ ਕਿ ਪ੍ਰਦੂਸ਼ਣ ਜਾਂ ਵਾਈਲਡ ਫਾਇਰ ਤੋਂ ਬਾਅਦ ਉੱਠੇ ਧੂਏ ਕਰਕੇ, ਸਮੋਕ ਕਰਕੇ ਜਿਹੜੇ ਲੋਕ ਨੇ ਉਹ ਆਪਣੀ ਜਾਨ ਤੋਂ ਹੱਥ ਧੋ ਬੈਂਦੇ ਨੇ। ਕੈਲੀਫੋਰਨੀਆ ਦੇ ਵਿੱਚ ਜਿਹੜਾ ਇੰਸ਼ੋਰੈਂਸ ਦਾ ਕ੍ਰਾਈਸਿਸ ਆ, ਇਹ ਇੱਕ ਤਰ੍ਹਾਂ ਨਾਲ ਅੱਗੇ ਤੋਂ ਅੱਗੇ ਖਰਾਬ ਹੁੰਦਾ ਜਾ ਰਿਹਾ ਹੈਗਾ। ਅੱਜ ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ ਰਿਕਾਰਡੋ ਲਾਰਾ ਹੋਣਾ ਨੇ ਸਟੇਟ ਫਾਰਮ ਨੂੰ ਐਵਰੇਜ 17% ਇਨਕਰੀਜ਼ ਕਰਨ ਦਾ ਅਪਰੂਵਲ ਦੇ ਦਿੱਤਾ ਹੈਗਾ। ਬਹੁਤ ਸਾਰੀਆਂ ਆਰਗੇਨਾਈਜੇਸ਼ਨ ਇਹਦਾ ਵਿਰੋਧ ਵੀ ਕਰ ਰਹੀਆਂ ਸੀਗੀਆਂ। ਕਮਿਸ਼ਨਰ ਲਾਰਾ ਜੋ ਹੈਗੇ ਆ, ਉਹਨਾਂ ਨੇ ਕਿਹਾ ਡਿਪਾਰਟਮੈਂਟ ਆਫ ਇੰਸ਼ੋਰੈਂਸ ਦਾ ਜਿਹੜਾ ਐਡਮਿਨਿਸਟ੍ਰੇਟਿਵ ਲਾ ਜੱਜ, ਉਹਨਾਂ ਨੇ 17% ਹੋਮਓਨਰਸ ਦੇ ਰੇਟ ਲਾਸ ਐਂਜਲਸ ਦੀਆਂ ਅੱਗਾਂ ਲੱਗਣ ਤੋਂ ਬਾਅਦ ਐਮਰਜੈਂਸੀ ਵਧਾਉਣ ਦੇ ਲਈ ਅਪਰੂਵਲ ਦੇ ਦਿੱਤਾ ਹੈਗਾ। ਕਹਿੰਦੇ ਵੀ ਕੰਪਨੀ ਪਹਿਲਾਂ 22% ਮੰਗ ਰਹੀ ਸੀ, ਪਰ ਉਹ ਅਸੀਂ 17% ਘਟਾਇਆ। ਸੋ ਜੇ ਵੱਖ-ਵੱਖ ਜੋ ਪ੍ਰੋਡਕਟਸ ਆ ਉਹਨਾਂ ਦੇ ਹਿਸਾਬ ਨਾਲ ਦੱਸਦੀ ਜਾਈਏ, ਜਿਹੜੀ ਰੈਂਟਰਸ ਇੰਸ਼ੋਰੈਂਸ ਆ ਉਹ 15% ਇਨਕਰੀਜ਼ ਹੋਊਗੀ। ਲੈਂਡਲੋਰਡ ਰੈਂਟਲ ਪ੍ਰਾਪਰਟੀ ਦੀ 38%, ਜਿਹੜੇ ਰੈਂਟਲ ਘਰ ਓਨ ਕਰਦੇ ਹੈਗੇ ਆ ਉਹਨਾਂ ਦੀ 38% ਇਨਕਰੀਜ਼ ਹੋਊਗੀ। ਘਰਾਂ ਦੀ ਜਿਹੜੀ ਆ ਉਹ 17% ਦੇ ਕਰੀਬ। ਸਟੇਟ ਫਾਰਮ $400 ਮਿਲੀਅਨ ਕੈਸ਼ ਇਨਫਿਊਜ਼ਨ ਉਹਨਾਂ ਦੀ ਪੇਰੈਂਟ ਕੰਪਨੀ ਤੋਂ ਲਊਗਾ। ਸਟੇਟ ਫਾਰਮ ਦਾ ਜੋ ਲਾਸ ਆ ਉਹ ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਹੈ ਵੀ ਲਾਸ ਐਂਜਲਸ ਫਾਇਰ 'ਚ ਕਾਫੀ ਹੋਏ ਆ। ਉਹਨਾਂ ਨੇ ਕਿਹਾ ਵੀ ਹੁਣ ਤੱਕ ਜੋ ਲਾਸ ਐਂਜਲਸ ਫਾਇਰ ਦੇ ਵਿੱਚ ਉਹ $12,692 ਕਲੇਮ ਪੇ ਕਰ ਚੁੱਕੇ ਆ, $3.51 ਬਿਲੀਅਨ ਵਰਥ ਦੇ। ਕਹਿੰਦੇ ਵੀ ਜੇ ਨਾ ਇਹ ਇਨਕਰੀਜ਼ ਹੁੰਦਾ ਤੇ ਸਾਡਾ ਜਿਹੜਾ ਸਾਨੂੰ ਸੋਚਣਾ ਪੈਣਾ ਸੀ ਵੀ ਇਸ ਸਟੇਟ 'ਚ ਆਪਾਂ ਬਿਜ਼ਨਸ ਕਰਨਾ ਹੈ ਕਿ ਨਹੀਂ। ਕੈਲੀਫੋਰਨੀਆ ਦੇ ਵਿੱਚ ਘਰਾਂ ਦੀ ਇੰਸ਼ੋਰੈਂਸ ਲੈਣੀ ਕਾਫੀ ਹਾਰਡ ਆ। ਬਹੁਤ ਘੱਟ ਕੰਪਨੀਆਂ ਕਰ ਰਹੀਆਂ, ਜਿਹੜੀਆਂ ਕਰ ਵੀ ਰਹੀਆਂ ਆ ਉਹਨਾਂ ਦੇ ਰੇਟਸ ਹਾਈ ਆ, ਕਵਰੇਜਸ ਬਹੁਤ ਲੋ ਹੈਗੀਆਂ ਆ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਜਦੋਂ ਵੀ ਤੁਹਾਡੀ ਇੰਸ਼ੋਰੈਂਸ ਕੈਂਸਲ ਹੋ ਜਾਂਦੀ ਜਾਂ ਨਵੀਂ ਤੁਸੀਂ ਪਾਲਿਸੀ ਲੈਂਦੇ ਆ, ਉਹ ਕਿਸੇ ਪ੍ਰੋਫੈਸ਼ਨਲ ਨਾਲ ਗੱਲ ਕਰਕੇ ਲਾਓ।
ਬਹੁਤ ਵਾਰ ਮੈਂ ਦੇਖਦਾ ਵੀ ਆਨਲਾਈਨ ਕਈ ਬਾਈ ਕਰ ਲੈਂਦੇ ਆ, ਨੌਲੇਜ ਹੁੰਦਾ ਨਹੀਂ ਹੈ, ਜਦੋਂ ਬਾਅਦ ਦੇ ਵਿੱਚ ਫਿਰ ਕਲੇਮ ਹੁੰਦਾ ਫਿਰ ਪਤਾ ਲੱਗਦਾ ਵੀ ਆਹ ਕੀ ਗੱਲ ਹੋਈ ਹੈਗੀ ਆ, ਵੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਹੈਗਾ। ਸੋ ਸਟੇਟ ਫਾਰਮ ਜੂਨ ਪਹਿਲੀ ਤੋਂ ਆਪਣੇ ਘਰਾਂ ਦੀਆਂ ਰੈਂਟਲ ਪ੍ਰਾਪਰਟੀ ਦੀਆਂ ਰੈਂਟਰਸ ਇੰਸ਼ੋਰੈਂਸ ਉਹਨਾਂ ਦੇ ਰੇਟ ਇਨਕਰੀਜ਼ ਕਰਨ ਜਾ ਰਹੀ ਹੈ। ਜੀ। ਅਗਲੀ ਜਿਹੜੀ ਖਬਰ ਆ ਨਿਸਾਨ ਤੋਂ ਆਈ ਆ, ਨਿਸਾਨ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਉਹ ਕਾਸਟ ਕੱਟ ਪ੍ਰੋਗਰਾਮ ਦੇ ਤਹਿਤ ਹੁਣ 11,000 ਜਿਹੜੀਆਂ ਹੋਰ ਜੌਬ ਨੇ ਉਹਨਾਂ ਨੂੰ ਕੱਢ ਦਿੱਤਾ ਗਿਆ। ਇਸ ਟਾਈਮ ਦੱਸਿਆ ਜਾ ਰਿਹਾ ਕਿ ਤਕਰੀਬਨ 20,000 ਜਿਹੜੀ ਜੌਬਸ ਨੇ ਉਹ ਨਿਸਾਨ ਦੇ ਵਿੱਚੋਂ ਟੋਟਲ ਵਰਕਫੋਰਸ ਦੇ ਵਿੱਚੋਂ ਰਿਡਕਸ਼ਨ ਜਿਹੜੀ ਆ ਉਹ ਕੀਤੀ ਗਈ ਹੈ। ਦੱਸਿਆ ਜਾ ਰਿਹਾ ਕਿ ਪਹਿਲਾਂ ਇਹਨਾਂ ਨੇ 9,000 ਪੋਜੀਸ਼ਨਸ ਦੇ ਬਾਰੇ ਕਿਹਾ ਸੀਗਾ। ਨਿਸਾਨ ਜਿਹੜਾ ਉਹਨੇ ਦੱਸਿਆ ਕਿ ਪ੍ਰੋਫਿਟ ਜਿਹੜਾ ਉਹ ਫਾਈਨੈਂਸ਼ੀਅਲ ਈਅਰ ਦੇ ਐਂਡ ਤੱਕ ਪਤਾ ਲੱਗਣਾ, ਪਰ ਫਿਰ ਵੀ ਉਹ ਕਹਿੰਦੇ ਕਿ ਜਿਹੜਾ ਆਪਰੇਟਿੰਗ ਪ੍ਰੋਫਿਟ ਟੋਟਲ ਆ ਜਿਹੜਾ 59.8 ਬਿਲੀਅਨ ਸੀਗਾ, ਉਹ ਪਿਛਲੇ 12 ਮਹੀਨਿਆਂ ਦੇ ਵਿੱਚ ਜਿਹੜਾ ਡਿਕਲਾਈਨ ਹੋਇਆ। ਪਿਛਲੇ ਸਾਲ ਦੇ ਜਦੋਂ ਆਪਾਂ ਹਰ ਮਹੀਨੇ ਦੇ ਨਾਲ ਕੰਪੇਅਰ ਕਰਦੇ ਹਾਂ ਤਾਂ 88% ਜਿਹੜਾ ਉਹ ਡਿਕਲਾਈਨ ਹੋਣ ਦੇ ਬਾਰੇ ਕਹੀ ਜਾ ਰਹੀ ਹੈ। ਨਿਸਾਨ ਦੇ ਨਾਲ ਇੱਕ ਹੋਰ ਨੁਕਸਾਨ ਵੀ ਹੋ ਜੁੜਿਆ ਹੋਇਆ ਜਿਹੜਾ ਕਿ ਬਹੁਤ ਜ਼ਿਆਦਾ ਉਹਨੂੰ ਪ੍ਰਭਾਵਿਤ ਕੀਤਾ, ਜਿਹਦੇ ਨਾਲ ਯੂਨਾਈਟਿਡ ਸਟੇਟਸ ਤੇ ਚਾਈਨਾ ਦੇ ਵਿਚਾਲੇ ਜਿਹੜੀ ਟਸਲ ਚੱਲੀ ਸੀ ਪਿਛਲੇ ਦਿਨਾਂ ਦੇ ਵਿੱਚ ਟੈਰਿਫ ਨੂੰ ਲੈ ਕੇ। ਇਹਦੇ ਨਾਲ ਉਹ ਕਹਿੰਦੇ ਕਿ ਬਹੁਤ ਜ਼ਿਆਦਾ ਸਾਨੂੰ ਜਿਹੜਾ ਨੁਕਸਾਨ ਹੋਇਆ। ਉਹ ਕਹਿੰਦੇ ਕਿ ਨਾਲ ਹੀ ਇਹਨਾਂ ਨੇ ਇਹਦੇ ਜਿਹੜਾ ਚੀਫ ਐਗਜ਼ੀਕਿਊਟਿਵ ਸੀਗਾ ਉਹ ਵੀ ਇਹਨਾਂ ਨੂੰ ਜਿਹੜਾ ਉਹ ਰਿਪਲੇਸ ਕਰਨਾ ਪਿਆ ਸੀਗਾ। ਇਹਦੇ ਨਾਲ ਇਵਾਨ ਇਸਪੋਨੇਸਾ ਜਿਹੜੇ ਉਹ ਕਹਿੰਦੇ ਕਿ ਹੁਣ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਆਰਥਿਕ ਕੁਝ ਫੈਸਲੇ ਜਿਹੇ ਨੇ ਜਿਹੜੇ ਕਰੜੇ ਲੈਣੇ ਪੈਣਗੇ, ਤੇ ਇਹਦੇ ਨਾਲ ਸਾਨੂੰ ਕਹਿੰਦੇ ਕਿ ਹੁਣ ਜਿਹੜੀ ਸਾਡੀ ਨੈਟ ਪ੍ਰੋਫਿਟ ਆ ਜਾਂ ਹੋਰ ਜਿਹੜੇ ਸੰਸਾਧਨ ਨੇ ਉਹਨਾਂ ਦੇ ਚੱਲਦਿਆਂ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਜੌਬ ਤਾਂ ਕ੍ਰੀਏਟ ਕਰਨੀਆਂ ਪੈਣੀਆਂ, ਪਰ ਫਿਲਹਾਲ ਉਹ ਕਹਿੰਦੇ ਕਿ ਅਸੀਂ ਇਸ ਟਾਈਮ ਜਿਹੜਾ ਉਹ ਜੌਬ ਦੇ ਵਿੱਚ ਕੱਟ ਲਾਉਣ ਜਾ ਰਹੇ ਹਾਂ। 9,000 ਤੋਂ ਗੱਲ ਚੱਲੀ ਸੀ, ਪਰ ਇਸ ਟਾਈਮ 20,000 ਮਾਫ ਕਰਨਾ 20,000 ਜੌਬ ਜਿਹੜੀਆਂ ਨੇ ਇਹਨਾਂ ਨੇ ਰਿਡਕਸ਼ਨ ਕੀਤੀ ਆ। ਆਟੋ ਸੈਕਟਰ ਦੇ ਵਿੱਚ ਇਹ ਇੱਕ ਬਹੁਤ ਵੱਡੀ ਆ, ਕਿਉਂਕਿ ਆਟੋ ਸੈਕਟਰ ਇੱਕ ਅਜਿਹਾ ਸੈਕਟਰ ਆ ਜਿਹਦੇ ਵਿੱਚ ਬਹੁਤ ਜ਼ਿਆਦਾ ਲੇਅਆਫਸ ਕਦੇ ਵੀ ਨਹੀਂ ਮੰਨੀਆਂ ਜਾਂਦੀਆਂ, ਪਰ ਹੁਣ ਆਟੋਮੋਬਾਈਲ ਜਿਹੜਾ ਉਹ ਵੀ ਪ੍ਰਭਾਵਿਤ ਹੋਣ ਲੱਗ ਪਿਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਸੈਕਰਾਮੈਂਟੋ ਦੇ ਵਿੱਚ ਜੋ ਸੈਕਰਾਮੈਂਟੋ ਸਿਟੀ ਹੈਗੀ ਆ, ਉਹਨਾਂ ਨੇ ਸਿਟੀ ਕੌਂਸਲ ਨੇ ਇਹ ਅਪਰੂਵਲ ਦੇ ਦਿੱਤਾ ਹੈ ਵੀ ਹੁਣ $3 ਪਰ ਘੰਟੇ ਦੇ ਹਿਸਾਬ ਨਾਲ ਜਿਹੜੇ ਪਾਰਕਿੰਗ ਮੀਟਰ ਆ ਸਿਟੀ ਦੀਆਂ ਜਿਹੜੀਆਂ ਸੜਕਾਂ ਦੇ ਉੱਤੇ ਹੈਗੇ ਆ, ਉਹ ਫੀਸ ਚਾਰਜ ਕਰਨਾ ਸ਼ੁਰੂ ਕਰ ਦੇਣਗੇ। ਇਹ ਸਾਰਾ ਕੁਝ ਕਿਉਂਕਿ ਬਜਟ ਦੇ ਵਿੱਚ ਡੈਫੀਸਿਟ ਆ, ਉਸ ਨੂੰ ਲੈ ਕੇ ਕੀਤਾ ਗਿਆ ਹੈਗਾ। ਪਹਿਲਾਂ $2 ਪਰ ਆਵਰ ਦੇ ਹਿਸਾਬ ਨਾਲ ਚਾਰਜ ਕਰਦੇ ਸੀ, ਹੁਣ $3 ਆਵਰ ਦੇ ਹਿਸਾਬ ਨਾਲ ਚਾਰਜ ਕਰਨਗੇ। ਇਸੇ ਤਰ੍ਹਾਂ ਕੁਝ ਕੁ ਲੋਕਲ ਖਬਰਾਂ ਜੇ ਹੋਰ ਕਰਦੇ ਜਾਈਏ ਤੇ ਅੱਜ ਐਲਗਰੋਵ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਜਿਹਦੇ ਨਾਲ 2 ਜਣਿਆਂ ਦੀ ਮੌਤ ਹੋ ਗਈ। ਯੂਬਾ ਸਿਟੀ ਦੇ ਵਿੱਚ DUI ਦਾ ਚੈੱਕ ਪੁਆਇੰਟ ਆ ਰਿਹਾ ਹੈਗਾ, ਸੋ ਸਾਰੇ ਜਣੇ ਧਿਆਨ ਰੱਖੋ ਕਿਉਂਕਿ ਇੱਕ ਜਿਹੜੀ DUI ਦੀ ਟਿਕਟ ਆ ਉਹ $15,000 ਦੇ ਕਰੀਬ ਕੋਸਟ ਕਰਦੀ ਆ, ਤੇ ਫਿਰ ਤੁਹਾਨੂੰ ਸਫਾਈ ਵੀ ਕਰਨੀ ਪੈਂਦੀ ਆ, ਕਲਾਸਾਂ ਵੀ ਲਾਣੀਆਂ ਪੈਂਦੀਆਂ ਆ, ਇੰਸ਼ੋਰੈਂਸ ਕਿੰਨੇ ਸਾਲ ਮਹਿੰਗੀ ਦੇਣੀ ਪੈਂਦੀ ਆ। ਅੱਜ ਕੱਲ੍ਹ ਜਿਹੜੀ DUI ਉਹ 10 ਸਾਲ ਰੈਕਡ ਦੇ ਉੱਤੇ ਰਹਿੰਦੀ ਆ, ਸੋ ਇਹ ਸਾਰਾ ਜਿਹੜਾ ਧਿਆਨ ਰੱਖਣਾ ਚਾਹੀਦਾ ਹੈਗਾ। ਜੀ, ਅਗਲੀ ਖਬਰ ਫ੍ਰੈਜ਼ਨੋ ਤੋਂ ਆ। ਫ੍ਰੈਜ਼ਨੋ ਦੇ ਵਿੱਚ ਇੱਕ ਹਾਊਸ ਪਾਰਟੀ ਦੇ ਦੌਰਾਨ ਗੋਲੀਬਾਰੀ ਦੀ ਜਿਹੜੀ ਵਾਰਦਾਤ ਵਾਪਰੀ, ਜਿਹਦੇ ਵਿੱਚ 19 ਸਾਲ ਦਾ ਇੱਕ ਜਿਹੜਾ ਨੌਜਵਾਨ ਹੈ ਇਹਨੂੰ ਜਿਹੜਾ ਹਸਪੀਟਲਾਈਜ਼ ਕਰਵਾਇਆ ਗਿਆ। ਦੱਸਿਆ ਜਾ ਰਿਹਾ ਕਿ ਇਹਨੂੰ ਗੋਲੀ ਮਾਰੀ ਗਈ ਸੀ ਵੈਸਟ ਸੈਂਟਰਲ ਫ੍ਰੈਜ਼ਨੋ ਦੇ ਇਲਾਕਿਆਂ ਦੇ ਵਿੱਚ ਇੱਕ ਹਾਊਸ ਪਾਰਟੀ ਦੇ ਦੌਰਾਨ। ਇਹ ਘਟਨਾ ਜਿਹੜੀ ਹੁਣੇ ਥੋੜਾ ਟਾਈਮ ਜਿਹੜੀ ਆ ਉਹ ਵਾਪਰੀ ਦੱਸੀ ਜਾ ਰਹੀ ਆ। ਫ੍ਰੈਜ਼ਨੋ ਪੁਲਿਸ ਜਿਹੜੀ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਾਰਟੀ ਦੇ ਵਿੱਚ ਕਈ ਜਿਹੜੀਆਂ ਉਹ ਗੋਲੀ ਚੱਲਣ ਦੀਆਂ ਜਿਹੜੀਆਂ ਆਵਾਜ਼ਾਂ ਸੁਣੀਆਂ ਗਈਆਂ ਸੀਗੀਆਂ, ਤੇ ਉਸ ਤੋਂ ਬਾਅਦ ਜਿਹੜਾ ਇੱਕ ਨੌਜਵਾਨ ਨੂੰ ਅਸੀਂ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਹਸਪਤਾਲ ਉਹ ਭਰਤੀ ਕਰਵਾਇਆ। ਡਿਟੈਕਟਿਵ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਕਈ ਵਿਟਨੈਸਸ ਦੇ ਨਾਲ ਜਾਂ ਕੋਈ ਹੋਰ ਜਿਹੜੇ ਲੋਕ ਸੀਗੇ ਜਾਂ ਸਰਵੇਲੈਂਸ ਵੀਡੀਓ ਜਿਹੜੀ ਆ ਉਹ ਇਸ ਇਲਾਕੇ ਦੀ ਇਕੱਠੀ ਕੀਤੀ ਗਈ ਆ। ਹਲੇ ਤੱਕ ਜਿਹੜਾ ਸ਼ੱਕੀ ਇਸ ਮਾਮਲੇ ਦੇ ਵਿੱਚ ਜਿਹਨੇ ਗੋਲੀ ਚਲਾਈ ਆ ਉਹਦੇ ਬਾਰੇ ਕੋਈ ਇਨਫੋਰਮੇਸ਼ਨ ਜਿਹੜੀ ਹੈ ਜਾਂ ਵਿਕਟਮ ਦੀ ਜਿਹੜੀ ਆਇਡੈਂਟੀਟੀ ਆ ਉਹ ਰਿਲੀਜ਼ ਨਹੀਂ ਕੀਤੀ ਗਈ। ਹਾਈਟੈਕ ਕੰਪਨੀਆਂ ਦੇ ਵਿੱਚ ਜਿਹੜੀ ਲੇ ਆਫ ਆ ਬਹੁਤ ਜ਼ਿਆਦਾ ਹੋ ਰਹੀ ਆ। ਅੱਜ ਮਾਈਕਰੋਸਾਫਟ ਨੇ ਅਨਾਉਂਸ ਕੀਤਾ ਆ ਵੀ ਉਹ ਆਪਣੀ ਵਰਕਫੋਰਸ ਦਾ 3% ਜਾਣੀ ਕਿ 6,000 ਲੋਕਾਂ ਨੂੰ ਉਹ ਲੇ ਆਫ ਕਰਨ ਜਾ ਰਹੇ ਹੈਗੇ ਆ, ਜਿਹਦੇ ਵਿੱਚ ਮਿਡ ਮੈਨੇਜਰ ਲੈਵਲ ਦੀਆਂ ਪੋਜੀਸ਼ਨਸ ਬਹੁਤ ਜ਼ਿਆਦਾ ਹੋਣਗੀਆਂ। ਵਾਸ਼ਿੰਗਟਨ ਸਟੇਟ ਦੇ ਵਿੱਚ ਇਹ ਕਾਫੀ ਜ਼ਿਆਦਾ ਹਿੱਟ ਹੋਊਗਾ। 1985 ਵਰਕਰਸ ਵਾਸ਼ਿੰਗਟਨ ਸਟੇਟ ਦੇ ਵਿੱਚ ਲੇ ਆਫ ਕੀਤੇ ਜਾ ਰਹੇ ਹੈਗੇ ਆ। ਕਹਿੰਦੇ ਵੀ ਇਹ ਜਿਹੜਾ ਸਮਾਂ ਸਹੀ ਨਹੀਂ ਹੈਗਾ ਟੈਕਨੋਲੋਜੀ ਦੇ ਲਈ, ਤੇ ਬਹੁਤ ਜ਼ਿਆਦਾ ਕੰਪਨੀਆਂ ਕੱਟ ਕਰ ਰਹੀਆਂ ਹੈਗੀਆਂ, ਇਸ ਕਰਕੇ ਉਹਨਾਂ ਨੇ 6,000 ਲੋਕਾਂ ਨੂੰ ਜਿਹੜਾ ਆ ਹੋਰ ਕੱਟ ਕਰਨ ਜਾ ਰਹੇ ਆ। ਹਾਲਾਂਕਿ 2023 ਚ 10,000 ਲੋਕਾਂ ਨੂੰ ਹੀ ਨਹੀਂ ਕੱਟ ਕੀਤਾ ਸੀ,
ਸੋ ਇਹ ਮਾਈਕਰੋਸਾਫਟ ਦੀ ਜਿਹੜੀ ਸਿਚੁਏਸ਼ਨ ਆ, ਲੇ ਆਫ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਕਰ ਰਹੀਆਂ ਹੈਗੀਆਂ। ਸੋ ਇਸੇ ਤਰ੍ਹਾਂ ਹੁਣ ਪ੍ਰਵੀਨ ਜੀ, ਜੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਨੈਸਡੈਕ ਦੀ ਗੱਲ ਕਰੀਏ, ਅੱਜ 1.61% ਅਪ ਗਿਆ, ਜਾਣੀ ਕਿ 301.74 ਤੇ ਕਲੋਜ਼ ਹੋਇਆ 19,010.08 ਤੇ। S&P ਇੰਡੈਕਸ ਵੀ ਜਿਹੜਾ 0.72% 42.36 ਜਾਣੀ ਕਿ ਅਪ ਗਿਆ ਤੇ ਕਲੋਜ਼ ਹੋਇਆ 5886.55 ਦੇ ਉੱਤੇ। ਪਰ ਡਾਓ ਜੋਨ ਇੰਡਸਟਰੀਅਲ ਅੱਜ ਡਾਊਨ ਗਿਆ 0.64%, ਜੋ ਕਿ 269.67 ਬਣਦਾ ਤੇ ਕਲੋਜ਼ ਹੋਇਆ ਹੈਗਾ 42,140 ਦੇ ਉੱਤੇ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਅਮਰੀਕੀ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 39 ਸੈਂਟ ਦੇ ਬਰਾਬਰ, ਇੰਡੀਆ ਦੇ 85 ਰੁਪਏ ਤੇ 6 ਪੈਸਿਆਂ ਦੇ ਬਰਾਬਰ, ਪਾਕਿਸਤਾਨ ਦੇ 281 ਰੁਪਏ ਤੇ 47 ਪੈਸਿਆਂ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਜੀ, ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।